ਇੱਕ ਬੰਦਾ ਸੀ ਤੇ ਹਾਲਾਤ ਤੋਂ ਬੜਾ ਤੰਗ ਹੋਇਆ ਤੇ ਹਾਲਾਤ ਮਾੜੇ ਚੰਗੇ ਬੰਦਿਆਂ ਤੇ ਆਉਂਦੇ ਰਹਿੰਦੇ, ਬੜੇ ਸਿੱਖਾਂ ਦੇ ਤੇ ਰਾਠਾਂ ਦੇ ਆਏ ਤੇ ਜਦੋਂ ਵੀ ਹਾਲਾਤ ਮਾੜੇ ਹੋਣ ਨਾ ਤੇ ਬੰਦੇ ਨੂੰ ਆਪਣਾ ਮਿਆਰ ਕੌਣ ਨਹੀਂ ਕਰਨਾ ਚਾਹੀਦਾ, ਆਪਣੇ ਤੇ ਰਾਹ ਨਹੀਂ ਜਾਣਾ ਚਾਹੀਦਾ। ਮਿਆਰ ਹਮੇਸ਼ਾ ਇੱਕ ਜੈਸਾ ਰੱਖਣਾ ਚਾਹੀਦਾ। ਦਿਨ ਮਾੜੇ ਜੱਟੇ ਖਾਂਦੇ ਰਹਿੰਦੇ ਬੜਿਆਂ ਸਿੱਖਾਂ ਦੇ ਰਾਠਾਂ ਦੇ। ਇੱਕ ਬੰਦੇ ਦੇ ਦਿਨ ਬੜੇ ਮਾੜੇ ਤੇ ਮਿੱਕੂ ਤੁਰ ਗਿਆ ਅੱਲਾ ਦੇ ਘਰ, ਮੱਕੇ ਘੁਸ ਗਿਆ। ਉੱਥੇ ਜਾਂਦਾ ਹੈ, ਤਵਾਫ ਸ਼ੁਰੂ ਕਰਦਾ ਹੈ। ਤਵਾਫ ਕਰਦਿਆਂ ਨਾ ਉਸ ਬੰਦੇ ਨੂੰ ਇੱਕ ਹਾਰ ਲੱਭਦਾ ਸੋਨੇ ਦਾ। ਜਦੋਂ ਉਹਨੂੰ ਹਾਰ ਸੋਨੇ ਦਾ ਲੱਭਦਾ ਨਾ, ਇੱਕ ਵਾਰੀ ਦਿਲ ਜਿਹੜਾ ਹੁੰਦਾ ਨਾ ਸਮਝ ਲੈ ਕਹਿੰਦਾ ਕਿ ਚਲੋ ਹਾਲਾਤ ਮਾੜੇ ਨੇ ਤੇ ਰੱਖ ਲੈ। ਫਿਰ ਕਹਿੰਦਾ ਨਹੀਂ, ਜ਼ਮੀਰ ਉਹ ਸਿਆਣੇ ਕਹਿੰਦੇ ਜ਼ਮੀਰ ਚਾਹਤਾ ਹੋਵੇ ਨਾ ਕਿ ਬੜੇ ਸਮਝ ਦੀ ਗੱਲ ਕਰਦੇ ਸੀ। ਉਹਨੇ ਕਿਹਾ ਨਹੀਂ, ਕਰਨ ਕੀ ਆਇਆ, ਜਗ੍ਹਾ ਕਿਹੜੀ ਤੇ ਛੜਾ ਤੇ ਕੰਮ ਕੀ ਕਰ ਰਿਹਾ। ਯਾਰ ਉਹਨੇ ਜ਼ਮੀਰ ਨੇ ਇਜਾਜ਼ਤ ਦੇ ਦਿੱਤੀ, ਉਹਨੇ ਐਲਾਨ ਕੀਤਾ। ਉਹਨੇ ਐਲਾਨ ਕੀਤਾ ਕਿ ਇਹ ਹਾਰ ਸੋਨੇ ਦਾ ਕਹਿੰਦਾ ਹੈ। ਉੱਥੇ ਨਬੀਨਾ ਵੀ ਤਵਾਫ ਕਰ ਰਿਹਾ, ਅੱਖਾਂ ਤੋਂ ਨਬੀਨਾ ਨੂੰ ਤਵਾਫ ਕਰ ਰਿਹਾ। ਉਹ ਆਪਣਾ ਝੋਲਾ ਟੋਹ ਕੇ ਦੇਖਦਾ, ਆਪਣਾ ਸਮਾਨ ਟੋਹ ਕੇ ਦੇਖਦਾ ਕਿ ਮੇਰਾ ਤੇ ਨਹੀਂ ਦਿਖਿਆ। ਉਹ ਜਦੋਂ ਚੈੱਕ ਕਰਦਾ ਤੇ ਉਹਦਾ ਹਾਰ ਨਹੀਂ ਹੁੰਦਾ, ਉਹ ਕਹਿੰਦਾ ਕਿ ਮੇਰਾ। ਉਹ ਉਹਨੂੰ ਹਾਰ ਦੇ ਦੇ ਤੇ ਉਹ ਜਿਹੜਾ ਨਬੀਨਾ ਹੁੰਦਾ ਨਾ, ਉਹ ਬੜੀਆਂ ਹੀ ਦੁਆਵਾਂ ਦਿੰਦਾ ਹੈ। ਇੱਥੇ ਗੱਲ ਆ ਗਈ ਨਾ ਕਿ ਦੁਆਵਾਂ ਹਮੇਸ਼ਾ ਕਹਿ ਕੇ ਨਹੀਂ ਲਈਆਂ ਜਾਂਦੀਆਂ, ਮੂੰਹ ਬੋਲ ਕੇ ਨਹੀਂ ਲਈਆਂ ਜਾਂਦੀਆਂ। ਕੰਮ ਹੀ ਇਵੇਂ ਦੇ ਕਰੋ ਕਿ ਅਗਲੇ ਦੇ ਦਿਲ 'ਚੋਂ ਦੁਆ ਨਿਕਲੇ, ਅਗਲੇ ਨੂੰ ਸਕੂਨ ਮਿਲੇ ਤੇ ਤੁਹਾਡੇ ਦਿਲ 'ਚੋਂ ਦੁਆ ਨਿਕਲੇ। ਜਦੋਂ ਨਬੀਨੇ ਨੇ ਬੜੀਆਂ ਦੁਆਵਾਂ ਦਿੱਤੀਆਂ, ਬੜਾ ਜਿਹੜਾ ਸੀ ਨਾ ਉਹਨੇ ਕਿਹਾ ਕਿ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਕੋਈ ਨਾ ਦੁਆ ਤੇ ਇਹਦੇ ਵਿੱਚ ਜਦੋਂ ਸਕੂਨ ਹੋਇਆ, ਸਕੂਨ ਮਿਲਿਆ। ਫਿਰ ਆਪਣਾ ਤਵਾਫ ਮੁਕੰਮਲ ਕੀਤਾ, ਕੁਛ ਦਿਨ ਸਟੇ ਕੀਤਾ ਮੱਕੇ ਸਟੇ ਕਰਨ ਤੋਂ ਬਾਅਦ ਜਦੋਂ ਵਾਪਸ ਕੁਛ ਪਿੰਡਾਂ ਪੈਦਲ ਚੱਲਦਾ, ਇੱਕ ਰਸਤੇ ਦੇ ਵਿੱਚ ਬਸਤੀ ਆਉਂਦੀ। ਬਸਤੀ ਦੇ ਵਿੱਚ ਨਮਾਜ਼ ਦਾ ਟਾਈਮ ਹੋ ਜਾਏ, ਅਜ਼ਾਨ ਦਿੱਤੀ ਜਾਂਦੀ ਹੈ ਤੇ ਨਮਾਜ਼ ਪੜ੍ਹਨ ਵਾਸਤੇ ਨਮਾਜ਼ੀ ਮਸਜਿਦ ਦੇ ਵਿੱਚ ਬੈਠੇ ਹੁੰਦੇ ਆ ਤੇ ਉੱਥੋਂ ਦਾ ਇਮਾਮ ਬਹੁਤ ਹੋ ਜਾਂਦਾ। ਜਦੋਂ ਇਹ ਉੱਥੇ ਪਹੁੰਚਦਾ ਨਾ ਫਿਰ ਉਹ ਕਹਿੰਦੇ ਆ ਕਿ ਸਾਡਾ ਨਮਾਜ਼ੀ ਜਿਹੜਾ ਨਾ ਇਮਾਮ ਮਸਜਿਦ ਉਹ ਫੌਤ ਹੋ ਗਿਆ। ਜੇ ਅਗਰ ਤੁਸੀਂ ਚਾਹੋ ਕਿ ਸਾਡੀ ਇਮਾਮਤ ਕਰਵਾ ਸਕਦੇ ਹੋ, ਸਾਨੂੰ ਨਮਾਜ਼ ਪੜ੍ਹਾ ਸਕਦੇ ਹੋ, ਦੇਖिए ਜੰਦਾ ਕੋਈ ਮਸਲਾ ਨਹੀਂ ਹੈ, ਨਮਾਜ਼ ਪੜ੍ਹਾ ਸਕਦੇ। ਸਾਰੇ ਨੇ ਨਮਾਜ਼ ਪੜ੍ਹਾਈ। ਨਮਾਜ਼ ਪੜ੍ਹਾ ਕੇ ਜਦੋਂ ਉਹਨਾਂ ਨਮਾਜ਼ੀਆਂ ਦੇ ਪਿੰਡ ਵਾਲਿਆਂ ਦੇ ਦਿਲ ਨੂੰ ਸਕੂਨ ਹੋਇਆ, ਬਹੁਤ ਅੱਛਾ ਲੱਗਾ। ਉਹਨਾਂ ਸਾਰਿਆਂ ਨੇ ਪਿੰਡ ਵਾਲਿਆਂ ਨੇ ਸਲਾਹ ਕੀਤੀ ਕਿ ਹੋਵੇ ਨਾ ਤੇ ਇਹਨੂੰ ਪੁੱਛੀਏ ਕਿ ਤੁਸੀਂ ਸਾਡੀ ਪੱਕੀ ਇਮਾਮਤ ਹੀ ਕਰਵਾਓ, ਸਾਡਾ ਇਮਾਮ ਬਹੁਤ ਹੋ ਗਿਆ। ਉਹ ਪਿੰਡ ਵਾਲੇ ਨੂੰ ਪੁੱਛਦੇ ਆ ਕਿ ਜੋ ਅਸੀਂ ਉਹਨੂੰ ਮੁਆਵਜ਼ਾ ਦਿੰਦੇ ਸੀ ਤੇ ਅਸੀਂ ਕੋਈ ਮੁਆਵਜ਼ਾ ਭਰਦੇ ਨਹੀਂ, ਇਹਦੇ ਵਿੱਚ ਸਾਡੀ ਇਮਾਮਤ ਕਰਵਾਉਂਦੇ ਹੋ। ਲੇਕਿਨ ਜੇ ਅੱਲਾ ਦਾ ਸ਼ੁਕਰ ਅਦਾ ਕੀਤਾ ਕਿ ਅੱਲਾ ਪਾਕ ਕੋਈ ਰੋਟੀ ਦਾ ਵਸੀਲਾ ਬਣ ਇਹ ਖੁਸ਼ੀ ਅੰਦਰੋਂ ਕਹਿੰਦਾ ਕਿ ਠੀਕ ਹੈ, ਮੈਂ ਕਰਵਾ ਦੇ, ਮੈਂ ਕਰਾਂ। ਕੁਛ ਦਿਨ ਗੁਜ਼ਰ ਗਏ ਆ। ਫਿਰ ਜਿਹੜਾ ਇਮਾਮ ਮਸਜਿਦ ਫੌਤ ਹੋਇਆ ਸੀ ਨਾ, ਉਹਦੀ ਇੱਕ ਬੱਚੀ ਵੀ ਸੀ, ਉਹਦਾ ਇੱਕ ਆਪਣਾ ਘਰ ਵੀ ਸੀ ਤੇ ਸਾਰੇ ਬੇਟਿਆਂ ਨੇ ਸਲਾਹ ਕੀਤੀ ਕਿ ਹੋਵੇਗਾ ਤੇ ਇਸ ਇਮਾਮ ਮਸਜਿਦ ਨਾਲ ਮੁੰਡੇ ਦੇ ਲੱਛਣ ਬਹੁਤ ਚੰਗੇ ਆ, ਕੰਮ ਬਹੁਤ ਚੰਗੇ ਆ, ਨੀਅਤ ਸਾਫ਼ ਨੇ ਤੇ ਸੋਹਣੇ ਕੰਮ ਕਰ ਹੋਵੇ ਨਾ ਤੇ ਇਹਦੇ ਨਾਲ ਸਲਾਹ ਕਰਕੇ ਗੱਲ ਕਰਕੇ ਤੇ ਬੱਚੇ ਦਾ ਨਕਾਇਜ ਦੇ ਦਾਤਾ ਦੇ। ਜਦੋਂ ਉਹਨੂੰ ਪੁੱਛਿਆ ਤੇ ਉਹਨੇ ਕਿਹਾ ਠੀਕ ਆ। ਫਿਰ ਰੱਬ ਦਾ ਸ਼ੁਕਰ ਅਦਾ ਕੀਤਾ, ਯਾ ਅੱਲਾਹ ਪਾਕ
ਰੋਟੀ ਨਹੀਂ ਦਿੱਤੀ ਸੀ ਰੋਟੀ ਦਾ ਵਸੀਲਾ ਵੀ ਬਣਾਇਆ ਸੀ ਉਹਨਾਂ ਬੇਗਮ ਵੀ ਦੇ ਰਿਹਾ ਘਰ ਵੀ ਦੇ ਰਿਹਾ ਤੇਰਾ ਲੱਖ ਲੱਖ ਸ਼ੁਕਰ ਅਦਾ ਕੀਤਾ ਰੱਬ ਦਾ ਖੈਰ ਨਿਕਾਹ ਹੋ ਗਿਆ ਤੇ ਪਹਿਲੀ ਰਾਤ ਜਦੋਂ ਆਪਣੀ ਬੇਗਮ ਦੇ ਕੋਲ ਜਾਂਦਾ ਨਾ ਤੇ ਕੋਈ ਸੋਨੇ ਦਾ ਹਾਰ ਉਹਦੀ ਬੇਗਮ ਦੇ ਘਰ ਵਿੱਚ ਪਾਇਆ ਜਦੋਂ ਸਾਰਿਆਂ ਤੋਂ ਪਹਿਲੇ ਗੱਲ ਹੀ ਉਹ ਆਪਣੀ ਬੇਗਮ ਨੂੰ ਇਹ ਪੁੱਛਦਾ ਕਿ ਇਹ ਹਾਰ ਕਿੱਥੋਂ ਆਇਆ ਇਹ ਹਾਰ ਕਿੱਥੋਂ ਆਇਆ ਜੇ ਕਿਵੇਂ ਆਇਆ ਜੇ ਤੇ ਜਦੋਂ ਉਹ ਦੱਸਦੀ ਆ ਕਿ ਮੇਰੇ ਵਾਲਦ ਸਾਹਿਬ ਫੌਤ ਹੋ ਗਏ ਉਹਨਾਂ ਨੇ ਹਾਰ ਬਣਵਾਇਆ ਸੀ ਉਹਨਾਂ ਨੇ ਮੈਨੂੰ ਮਿਲਣਾ ਸੀ ਕੁਛ ਦਿਨ ਪਹਿਲੇ ਉਹ ਫੌਤ ਹੋ ਉਹਨੇ ਉਹਨੂੰ ਪੁੱਛਿਆ ਦੱਸਿਆ ਕਿ ਉਹ ਨਬੀਨੇ ਤੇ ਨਹੀਂ ਸੀ ਉਹ ਜਦੋਂ ਉਹਨੇ ਕਿਹਾ ਕਿ ਨਬੀਨੇ ਸੀ ਫਿਰ ਉਹਨੂੰ ਸਾਰੀ ਗੱਲ ਸੁਣਾਈ ਕਿ ਐਸਾ ਇਸ ਤਰ੍ਹਾਂ ਮੈਨੂੰ ਮੱਕੇ ਹਾਰ ਮਿਲਿਆ ਸੀ ਮੈਂ ਫਿਰ ਵਾਪਸ ਕੀਤਾ ਵਾਪਸ ਕਰਨ ਤੋਂ ਬਾਅਦ ਫਿਰ ਆਪਾਂ ਕੇ ਫਿਰ ਇਧਰੋਂ ਇਹ ਔਰਤ ਵੀ ਕਹਿੰਦੀ ਆ ਲੜਕੀ ਵੀ ਕਹਿੰਦੀ ਆ ਕਿ ਦੇਖ ਲੋ ਰੱਬ ਕੇ ਦੁਆ ਕੀਤੀ ਸੀ ਤੁਹਾਡੇ ਦਿਲ ਨੇ ਵੀ ਇਹ ਹਾਰ ਨੂੰ ਚਾਹਿਆ ਸੀ ਤੁਹਾਡਾ ਦਿਲ ਵੀ ਕਰਦਾ ਸੀ ਕਿ ਹਾਰ ਮੇਰੇ ਕੋਲ ਤੇ ਬਿਲਕੁਲ ਹਾਰ ਵੀ ਰੱਬ ਨੇ ਦੇ ਛੱਡਿਆ ਨਾਲ ਔਰਤ ਵੀ ਦੇ ਛੱਡੀ ਨਾਲ ਰੋਟੀ ਵੀ ਦੇ ਛੱਡੀ ਤੇ ਹਾਲਾਤ ਬਦਲ ਗਏ ਕਦੀ ਆਪਣੇ ਦਿਲੋਂ ਸਾਫ਼ ਹੋ ਕੇ ਕੰਮ ਦੇ ਕਰਕੇ ਦੱਸਦੇ ਆਪਣੇ ਅੰਦਰੋਂ ਸਾਫ਼ ਆਪਣਾ ਅੰਦਰ ਜਿਹੜਾ ਮੈਲਾ ਗੰਦਾ ਇਹਨੂੰ ਸਾਫ਼ ਕਰਕੇ ਕੋਈ ਕੰਮ ਨਾਇਕੇ ਕਰਨਾ ਦੇਖੋ ਤੇ ਸਹੀ ਰੱਬ ਉਸ ਤੋਂ ਡਬਲ ਦਿੰਦਾ ਹੱਸਦੇ ਰਹੋਗੇ ਵਾਸਤੇ